ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਤੇ ਮੈਂ ਰਾਜਕਨਵੀਰ ਸਿੰਘ ਵੱਲੋਂ ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਤੇ ਅੱਜ ਸਾਡੇ ਨਾਲ ਇੱਕ ਵਾਰੀ ਫੇਰ ਮਨਵਿੰਦਰ ਸਿੰਘ ਗਿਆਸਪੁਰ ਜੀ, ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਜਿਨ੍ਹਾਂ ਨੇ ਹੋਂਦ ਚਿੱਲੜ ਬਾਰੇ ਸਾਰਿਆਂ ਦੇ ਸਾਰੀ ਦੁਨੀਆ ਨੂੰ ਉਸ ਪਿੰਡ ਬਾਰੇ ਦੱਸਿਆ ਸੀ ਜੋ ਕਿ 84 ਦੇ ਕਤਲੇਆਮ ਦੇ ਵਿੱਚ ਜਿਸ ਦੇ ਉੱਤੇ ਇੰਨੀ ਤਸ਼ੱਦਦ ਢਾਈ ਗਈ ਸੀਗੀ ਵੀ ਉਹ ਪੂਰੇ ਦਾ ਪੂਰਾ ਪਿੰਡ ਸਾੜ ਕੇ ਸਵਾਹ ਕਰ ਦਿੱਤਾ ਗਿਆ ਸੀ। ਤੇ ਉਸ ਪਿੰਡ ਦੀ ਜਾਣਕਾਰੀ ਦੁਨੀਆ ਦੇ ਮੋਹਰੇ ਰੱਖਣ ਵਾਲੇ ਮਨਵਿੰਦਰ ਸਿੰਘ ਗਿਆਸਪੁਰ ਜੀ ਅੱਜ ਫੇਰ ਸਾਡੇ ਨਾਲ ਜੁੜੇ ਨੇ। ਤੇ ਇੱਕ ਹੋਰ ਜਿਹੜੀਆਂ ਵਧੀਕੀ ਹੋਈ ਆ ਜਿੱਦਾਂ ਕਹਿ ਲਓ ਸਿੱਖ ਕੌਮ ਦੇ ਨਾਲ, ਉਸ ਚੀਜ਼ ਨੂੰ ਲੈ ਕੇ ਆਏ ਨੇ। ਤੇ ਇੱਕ ਹੋਰ ਜਿੱਦਾਂ ਕਹਿ ਲਓ ਜੀ ਗਰਮਾਇਆ ਹੋਇਆ ਇਸ ਟਾਈਮ ਉਹ ਮਸਲਾ ਆ, ਤੇ ਇੱਕ ਬਹੁਤ ਮਾੜੀ ਗੱਲ, ਇੱਕ ਬਹੁਤ ਜਿਹੜੇ ਚੱਲਣ ਚੱਲ ਰਹੇ ਆ ਪੰਜਾਬ ਦੇ ਵਿੱਚ, ਉਸ ਚੀਜ਼ ਨੂੰ ਦਰਸਾਉਂਦਾ ਹੋਇਆ ਉਹਨਾਂ ਦਾ ਇੱਕ ਵੀਡੀਓ ਜਿਹੜਾ ਆ ਅਸੀਂ ਦੇਖਿਆ ਸੀਗਾ। ਤੇ ਇਹਨਾਂ ਨੇ ਆਪ ਉੱਥੇ ਦਾ ਦੌਰਾ ਵੀ ਕੀਤਾ, ਉਹਨਾਂ ਨੇ ਦੇਖਿਆ ਆ। ਤੇ ਮਨਵਿੰਦਰ ਸਿੰਘ ਗਿਆਸਪੁਰ ਜੀ, ਤੁਹਾਡਾ ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜੀ ਬਿਲਕੁਲ ਜਿੱਦਾਂ ਆਪਾਂ ਹੁਣ ਗੱਲ ਕਰ ਰਹੇ ਸੀ, ਚੰਡੀਗੜ੍ਹ ਦੇ ਵਿੱਚ 39 ਸੈਕਟਰ ਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ ਆ, ਜਿੱਥੇ ਇੱਕ ਕਹਿਣ ਨੂੰ ਗੁਰਦੁਆਰਾ ਆ ਤੇ ਉਸ ਦੇ ਵਿੱਚ ਸਾਰਾ ਹੀ ਕੁਛ ਹਿੰਦੂਤਵ ਜਿਹੜਾ ਕਹਿ ਲਓ ਹਿੰਦੂ ਧਰਮ ਨੂੰ ਦਰਸਾਉਂਦਾ ਹੋਇਆ ਸਾਰਾ ਕੁਛ ਉੱਥੇ ਪਾਇਆ ਗਿਆ ਆ। ਤੇ ਉਸ ਦੇ ਬਾਰੇ ਤੁਸੀਂ ਜ਼ਰੂਰ ਸਾਡੇ ਸਰੋਤਿਆਂ ਦੇ ਰੂਬਰੂ ਕਰੋ ਵੀ ਕੀ ਸਾਰਾ ਚਾਨਣਾ ਪਾਓ। ਵੀਰ ਜੀ, ਇਹ ਜਿਹੜਾ ਗੁਰਦੁਆਰਾ 39B ਚੰਡੀਗੜ੍ਹ ਦੇ ਵਿੱਚ ਹੈਗਾ ਸਥਿਤ ਗੁਰਦੁਆਰਾ, ਇਹ ਗੁਰਦੁਆਰੇ ਬਾਰੇ ਮੈਂ ਪਹਿਲਾਂ ਵੀ ਪੜ੍ਹਿਆ ਹੋਇਆ ਸੀ ਕਿ ਇਸ ਗੁਰਦੁਆਰੇ ਨੂੰ ਕਰਨਲ ਸੰਧੂ ਨੇ ਆਜ਼ਾਦ ਕਰਾਇਆ ਸੀ। ਇਸ ਗੁਰਦੁਆਰੇ ਦੇ ਵਿੱਚ ਪਹਿਲਾਂ ਪੂਲੇ ਨਿਹੰਗ ਦਾ ਕਬਜ਼ਾ ਹੁੰਦਾ ਸੀ। ਉਹੀ ਪੂਲਾ ਨਿਹੰਗ ਜਿਹਨੂੰ ਗੁੱਗੂ ਨੇ ਸਾੜਿਆ ਸੀ ਤੇਲ ਪਾ ਕੇ, ਉਹਦੀਆਂ ਜਿਹੜੀਆਂ ਕਰਤੂਤਾਂ ਸੀ ਉਹਦੀਆਂ ਸਾਰੇ ਜੱਗ ਜ਼ਾਹਰ ਹੋਈਆਂ ਸੀ। ਤੇ ਉਹ ਇੱਥੇ ਗੁਰਦੁਆਰੇ ਦੀ ਹਦੂਦ ਅੰਦਰ ਹੀ ਡੋਡੇ ਵਗੈਰਾ ਬੀਜਦਾ ਹੁੰਦਾ ਸੀ। ਪਰ ਉਸ ਗੁਰਦੁਆਰੇ ਦਾ ਪੂਲੇ ਨਿਹੰਗ ਦੇ ਟਾਈਮ ਗੁਰਦੁਆਰੇ ਦਾ ਨਾਂ ਗੁਰੂ ਨਾਨਕ ਸਾਗਰ ਸੀ। ਉਸ ਗੁਰਦੁਆਰੇ ਨੂੰ ਆਜ਼ਾਦ ਕਰਾਇਆ ਤੇ ਸੋਚਿਆ ਗਿਆ ਤਾਂ ਇਸ ਕਰਕੇ ਸੀ ਕਿ ਆਜ਼ਾਦ ਹੋਇਆ ਗੁਰਦੁਆਰਾ ਅੱਜ ਅਸੀਂ ਸਾਡੀ ਕੌਮ ਦੀ ਜਿਹੜੀ ਨਿਸ਼ਾਨੀ ਗੌਰਵਮਈ ਪ੍ਰਤੀਤ ਆ ਉਹਨੂੰ ਜਾ ਕੇ ਇੱਕ ਵਾਰ ਦੇਖੀਏ। ਪਰ ਜਦੋਂ ਉਸ ਗੁਰਦੁਆਰੇ ਦੇ ਮੈਂ ਗੇਟ ਤੇ ਪਹੁੰਚਿਆ ਤੇ ਗੇਟ ਦੇ ਉੱਤੇ ਗੁਰੂ ਨਾਨਕ ਦਾ ਨਾਂ ਮਿਟਾਇਆ ਹੋਇਆ ਸੀ। ਅਟੈਂਸ਼ਨਲੀ ਉੱਥੇ ਇਕੱਲਾ ਲਿਖਿਆ ਹੋਇਆ ਸੀ ਗੁਰਦੁਆਰਾ ਸਾਗਰ ਬਸ। ਤੇ ਅੱਗੇ ਜਾ ਕੇ ਬੜੇ ਬੜੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਸੀ ਕਿ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ, ਇਸ ਨਾਂ ਦਾ ਗੁਰਦੁਆਰੇ ਦੇ ਵਿੱਚ ਲਿਖਿਆ ਹੋਇਆ ਉੱਥੇ। ਔਰ ਉਹਦੇ ਸੇਵਾਦਾਰ ਨਾਲ ਮੈਂ ਜਦੋਂ ਗੱਲ ਕੀਤੀ, ਸੇਵਾਦਾਰ ਨੇ ਮੈਨੂੰ ਦੱਸਿਆ ਕਿ ਇੱਥੇ ਜਿਹੜਾ ਪਾਠ ਹੁੰਦਾ ਮਾਤਰਾ ਸਾਹਿਬ ਦਾ ਕੋਈ ਪਾਠ ਹੁੰਦਾ, ਉਹਨਾਂ ਨੇ ਕੋਈ ਆਪਣੇ ਗੁਟਕੇ ਬਣਾਏ ਹੋਏ ਨੇ ਮਾਤਰਾ ਸਾਹਿਬ ਦੇ, ਉਹਦਾ ਪ੍ਰਕਾਸ਼ ਹੁੰਦਾ ਅੰਦਰ। ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਲਈ ਅੰਦਰ ਗਿਆ ਤੇ ਰਸਤੇ ਦੇ ਵਿੱਚ ਸਾਈਡ ਤੇ ਇੱਕ ਵੱਡਾ ਸਾਰਾ ਉਹਨਾਂ ਨੇ ਧੂਣਾ ਲਾਇਆ ਹੋਇਆ ਸੀ। ਉਸ ਧੂਣੇ ਦੇ ਵਿੱਚ ਰੋਜ਼ ਹਵਨ ਹੁੰਦਾ, 2 ਟਾਈਮ, ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਤੇ ਸ਼ਾਮ ਨੂੰ 9 ਵਜੇ ਤੋਂ ਲੈ ਕੇ 11 ਵਜੇ ਤੱਕ ਉਸ ਧੂਣੇ ਤੇ ਉਹ ਹਵਨ ਯੱਗ ਕਰਦੇ ਨੇ। ਔਰ ਨਾਲ ਹੀ ਉੱਥੇ ਮਾਤਾ ਦੀ ਇਹਨਾਂ ਦੀ ਪਤਾ ਨਹੀਂ ਕਿਹੜੀ ਮਾਤਾ ਉਹ, ਮੈਂ ਉਹਨਾਂ ਨੂੰ ਕਿਉਂਕਿ ਮੈਨੂੰ ਨਹੀਂ ਪਤਾ ਕਿਹੜੀ ਮਾਤਾ ਉਹਦੀ ਫੋਟੋ ਪਈ ਆ ਵੱਡੀ ਸਾਰੀ, ਉਹਦੇ ਅੱਗੇ ਜੋਤਾਂ ਜਲਾਈਆਂ ਹੋਈਆਂ ਨੇ ਅੰਦਰ। ਨਾਲ ਹੀ ਜਦੋਂ ਆਪਾਂ ਪ੍ਰਵੇਸ਼ ਕਰੀਏ ਤਾਂ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਉਹਨਾਂ ਦੇ ਗੁਰੂ ਮਹਾਰਾਜ ਦੇ ਸਰੂਪ ਦੇ ਬਿਲਕੁਲ ਨਾਲ ਕੋਈ 3-4 ਫੁੱਟ ਵੱਡਾ ਉਹਨਾਂ ਨੇ ਕਾਲੇ ਰੰਗ ਦਾ ਸ਼ਿਵਲਿੰਗ ਰੱਖਿਆ ਹੋਇਆ। ਤੇ ਜਿਹੜੇ ਅੰਦਰ ਦੇ ਸੇਵਾਦਾਰ ਨੇ ਉਹ ਸ਼ਿਵਲਿੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਸ਼ਿਵਲਿੰਗ ਤੇ ਵੀ ਚੌਰ ਕਰਦੇ ਨੇ। ਅੰਦਰ ਗੁਰਦੁਆਰਾ ਕਹਿਣ ਨੂੰ ਹੈ ਪਰ ਇੱਕ ਮੰਦਿਰ ਹੈ। ਮੈਂ ਸਮਝਦਾ ਕਿ ਮੰਦਿਰ ਦੇ ਵਿੱਚ ਸਾਡੇ ਗੁਰੂ ਨੂੰ ਕੈਦ ਕੀਤਾ ਹੋਇਆ ਇਹਨਾਂ ਭੇਖੀਆਂ ਪਖੰਡੀਆਂ ਨੇ। ਮੈਂ ਸਮਝਦਾ ਕਿ ਜਿਹੜਾ ਹੋਂਦ ਚਿੱਲੜ ਸੀ ਉੱਥੇ ਸਿਰਫ ਸਿੱਖਾਂ ਦਾ ਕਤਲੇਆਮ ਹੋਇਆ ਸੀ। ਇਹ ਜਿਹੜਾ ਜੀਨੋਸਾਈਡ ਆ ਇਹ ਸਾਡੇ ਧਰਮ ਦਾ ਜੀਨੋਸਾਈਡ ਹੈ। ਅੱਜ ਕੌਮ ਨੂੰ ਜਾਗਣਾ ਪੈਣਾ ਇਸ ਧਰਮ ਦੇ ਜੀਨੋਸਾਈਡ ਦੇ ਵਿਰੁੱਧ। ਔਰ ਬੜੇ ਸ਼ਰਮ ਨਾਲ ਕਹਿਣਾ ਪੈ ਰਿਹਾ ਕਿ ਜਿਹੜੀ ਉਸ ਗੁਰਦੁਆਰੇ ਦੀ ਜਿਹੜੀ ਪ੍ਰਬੰਧਕ ਕਮੇਟੀ ਆ, ਉਸ ਪ੍ਰਬੰਧਕ ਕਮੇਟੀ ਦੇ ਵਿੱਚ ਲੈਫਟੀਨੈਂਟ ਕਰਨਲ ਜਰਨਲ ਨੇ HS ਮਾਨ ਆ ਉਸਦਾ ਪ੍ਰੈਜ਼ੀਡੈਂਟ, ਕੁਲਵੰਤ ਸਿੰਘ ਸਿੱਧੂ ਵਾਈਸ ਪ੍ਰੈਜ਼ੀਡੈਂਟ ਆ, ਭਾਗ ਸਿੰਘ ਉਹਦਾ ਸੈਕਟਰੀ ਆ। ਤੇ ਵੀਰ ਜੀ ਉਹਦੇ ਵਿੱਚ ਜਿੱਦਾਂ ਸਾਨੂੰ ਪਤਾ ਲੱਗਾ ਵੀ ਉਹਦੇ 'ਚ 11 ਮੈਂਬਰੀ ਕਮੇਟੀ ਆ। 11 ਮੈਂਬਰੀ ਕਮੇਟੀ 'ਚ ਉਹਨਾਂ 'ਚੋਂ ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਮੈਂਬਰ ਆ। ਉਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਦਾ ਵੀਰ ਜੀ ਉੱਥੇ ਨਾਂ ਉਹਨਾਂ ਨੇ ਉਹਦੇ ਤੇ ਨਹੀਂ ਲਿਖਿਆ ਹੋਇਆ, ਪਰ ਹਾਂ ਇਹ ਲੁਕਵੇਂ ਤੌਰ ਤੇ ਜ਼ਰੂਰ ਪਤਾ ਲੱਗਿਆ ਕਿਉਂਕਿ ਇਹਨਾਂ ਦੇ ਕਹਿਣ ਤੇ ਹੀ ਸ਼੍ਰੀ ਚੰਦ ਦੇ ਜਨਮ ਦਿਨ ਤੇ ਛੁੱਟੀ ਹੋਈ ਹੈ ਪੰਜਾਬ ਦੇ ਵਿੱਚ।
ਜਦੋਂ ਕਿ ਕਿਸੇ ਨੇ ਵੀ ਕੋਈ ਵੀ ਕਿਸੇ ਪਾਸਿਓਂ ਕੋਈ ਮੰਗ ਨਹੀਂ ਉੱਠੀ ਸੀ ਇਸ ਛੁੱਟੀ ਬਾਰੇ, ਪਰ ਏਦਾਂ ਲੱਗਦਾ ਕਿ ਕੋਈ ਇੱਕ ਸਾਜ਼ਿਸ਼ ਘੜੀ ਜਾ ਰਹੀ ਹੈ। ਇੱਕ ਕੌਮ ਨੂੰ ਗੁਰੂ ਮਹਾਰਾਜ ਨੇ ਸਾਨੂੰ ਪਖੰਡਾਂ ਤੋਂ ਭੇਖਾਂ ਤੋਂ ਦੂਰ ਰੱਖਿਆ ਸੀ, ਅੱਜ ਇਹ ਸਾਜ਼ਿਸ਼ ਅਧੀਨ ਸਾਨੂੰ ਉਧਰ ਧੱਕ ਰਹੇ ਨੇ। ਮੈਂ ਸਮਝਦਾ ਕਿ ਜਿਹੜੀਆਂ ਆਹ ਕਮੇਟੀ ਦੀਆਂ ਚੋਣਾਂ ਦੇ ਵਿੱਚ ਜਿਹੜੀ ਸਾਡੀ 1920 ਵਾਲੀ ਸਿੱਖ ਰਹਿਤ ਮਰਿਆਦਾ ਬਣੀ ਹੋਈ ਆ, ਉਸ ਨੂੰ ਇਹਨਾਂ ਨੇ ਪਹਿਲਾਂ ਕੈਲੰਡਰ ਸਾਡਾ ਖਤਮ ਕੀਤਾ। ਹੁਣ ਇਹਨਾਂ ਦਾ ਜਿਹੜਾ ਅਗਲਾ ਟਾਰਗੇਟ ਆ ਸਾਡੀ ਰਹਿਤ ਮਰਿਆਦਾ ਦਾ, ਇਹਨਾਂ ਦਾ ਟਾਰਗੇਟ ਹੈ ਇਹਨਾਂ ਪਖੰਡੀਆਂ ਨੂੰ, ਇਹਨਾਂ ਵਿਰੁੱਧ ਸਾਨੂੰ ਜਾਗਣ ਦੀ ਲੋੜ ਆ, ਉੱਠ ਖੜੇ ਹੋਣ ਦੀ ਲੋੜ ਆ, ਅੱਜ ਦੀ ਮੌਜੂਦਾ ਲੋੜ। ਹਾਂਜੀ ਵੀਰ ਜੀ, ਤੇ ਅਸੀਂ ਵੀ ਜਿੱਦਾਂ ਜਿਹੜੀ ਵੀਡੀਓ ਦੇਖ ਰਹੇ ਆ ਉਹਦੇ ਵਿੱਚ ਤੁਸੀਂ ਇੱਕ ਰੂਮ ਦੇ ਵਿੱਚ ਗੁਰੂ ਮਹਾਰਾਜ ਦੇ ਪ੍ਰਕਾਸ਼ ਹਨ ਤੇ ਨਾਲ ਸ਼ਿਵਲਿੰਗ ਆ, ਉੱਥੇ ਇੱਕ ਬੀਬੀ ਜਿਹੜੀ ਆ ਉਹ ਸ਼ਿਵਲਿੰਗ ਨੂੰ ਚੌਰ ਕਰ ਰਹੀ ਆ ਤੇ ਹੋਰ ਜਿਹੜਾ ਕੰਪਲੈਕਸ ਆ, ਹੋਰ ਕੰਪਲੈਕਸ ਦੇ ਵਿੱਚ ਕੀ ਤੁਸੀਂ ਦੇਖਿਆ ਉੱਥੇ? ਹੋਰ ਕੰਪਲੈਕਸ ਦੇ ਵਿੱਚ ਇੱਕ ਉੱਥੇ ਦਸਮ ਗ੍ਰੰਥ ਦਾ ਪ੍ਰਕਾਸ਼ ਆ ਤੇ ਉੱਥੇ ਜਿਹੜੀਆਂ ਅੰਦਰ ਫੋਟੋਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਸ਼ਿਵ ਜੀ, ਗੁਰੂ ਨਾਨਕ ਦੇਵ ਜੀ ਨੂੰ ਆਸ਼ੀਰਵਾਦ ਦਿੰਦਿਆਂ ਦਿਖਾਈਆਂ ਹੋਈਆਂ ਦੀਆਂ ਉੱਥੇ ਫੋਟੋਆਂ ਲੱਗੀਆਂ ਹੋਈਆਂ ਨੇ। ਉਹਦੇ ਵਿੱਚ ਅੰਦਰ 100% ਜਿਹੜੀਆਂ ਹਿੰਦੂ ਦੇਵੀ ਦੇਵਤਿਆਂ ਦੀਆਂ ਫੋਟੋਆਂ ਨੇ, ਉਹਨਾਂ ਦੇ ਵਿੱਚ ਉਹਨਾਂ ਦੇ ਚਰਨਾਂ ਦੇ ਵਿੱਚ ਉਹਨਾਂ ਦੇ ਪੈਰਾਂ ਦੇ ਵਿੱਚ ਗੁਰੂਆਂ ਦੀਆਂ ਫੋਟੋਆਂ ਲਾਈਆਂ ਹੋਈਆਂ ਨੇ। ਉਹ ਏਦਾਂ ਦਿਖਾਇਆ ਗਿਆ ਕਿ ਇਹਨਾਂ ਤੋਂ ਪ੍ਰਤਾਪ ਲੈ ਕੇ ਇਹ ਬਣੇ ਨੇ ਤੇ ਅੰਦਰ ਜਗ੍ਹਾ ਜਗ੍ਹਾ ਤੇ ਜਿਹੜੇ ਹੈ ਲੋਕ ਉਹਨਾਂ ਨੂੰ ਆਪਣੇ ਗੁਟਕਾ ਸਾਹਿਬ ਜਿਹੜੇ ਉਹਨਾਂ ਦੇ ਹੱਥਾਂ ਵਿੱਚ ਨੇ, ਉਹ ਗੁਟਕੇ ਸਾਹਿਬ ਪਤਾ ਨਹੀਂ ਇਹਨਾਂ ਨੇ ਕਿਹੜਾ ਗ੍ਰੰਥ ਬਣਾਇਆ ਹੋਇਆ, ਕੋਈ ਮਾਤਰਾ ਸਾਹਿਬ ਨਾਂ ਦਾ। ਮੈਂ ਵੀ ਉਹਦੀ ਇੱਕ ਕਾਪੀ ਆਪਣੇ ਕੋਲ ਲੈ ਕੇ ਆਇਆ ਤੇ ਉਹਦੇ ਵਿੱਚ ਕੋਈ ਵੀ ਚੱਜ ਦੀ ਗੱਲ ਨਹੀਂ, ਸਿਰਫ ਊਲ ਜਲੂਲ ਲਿਖਿਆ ਹੋਇਆ, ਕੋਈ ਪਤਾ ਨਹੀਂ ਕਿੱਥੋਂ ਕੀ, ਮੈਨੂੰ ਤਾਂ ਆਪ ਖੁਦ ਉਹਦੀ ਸਮਝ ਨਹੀਂ ਆਈ ਵੀ ਲਿਖਿਆ ਕੀ ਹੋਇਆ ਉਹਦੇ ਵਿੱਚ ਜੀ। ਉੱਥੇ ਆਪਣੇ ਵੀਰ ਜੀ ਬਾਬਾ ਵਿਰਸਾ ਸਿੰਘ ਦੀਆਂ ਫੋਟੋਆਂ ਵੀ ਲੱਗੀਆਂ ਆ? ਹਾਂਜੀ, ਇਹ ਬਾਬਾ ਵਿਰਸਾ ਸਿੰਘ ਦੀਆਂ ਵੀ ਉੱਥੇ ਫੋਟੋਆਂ ਲੱਗੀਆਂ ਹੋਈਆਂ ਨੇ ਜੀ, ਬਿਲਕੁਲ ਬਾਬਾ ਵਿਰਸਾ ਸਿੰਘ ਦੀਆਂ ਫੋਟੋਆਂ ਲੱਗੀਆਂ ਨੇ ਜੀ ਉੱਥੇ। ਔਰ ਇਹ ਮੇਰੇ ਹਿਸਾਬ ਨਾਲ ਕਿ ਬਾਬਾ ਵਿਰਸਾ ਸਿੰਘ ਦੇ ਕੰਟਰੋਲ ਦੇ ਵਿੱਚ ਸੀਗਾ ਪਹਿਲਾਂ ਇਹ ਗੁਰਦੁਆਰਾ। ਅੱਛਾ ਜੀ। ਹਾਂਜੀ, ਤੇ ਉੱਥੇ ਨਿਸ਼ਾਨ ਸਾਹਿਬ ਵੀ ਲੱਗਾ ਹੈ ਉਸ ਕੰਪਲੈਕਸ ਦੇ ਵਿੱਚ ਕਿ ਨਹੀਂ? ਨਿਸ਼ਾਨ ਸਾਹਿਬ ਲੱਗਿਆ ਹੋਇਆ ਜੀ। ਅੱਛਾ ਜੀ, ਅਗਰ ਨਿਸ਼ਾਨ ਸਾਹਿਬ ਲੱਗਾ ਫਿਰ ਤਾਂ ਗੁਰੂ ਘਰ ਹੀ ਆ ਨਾ? ਹਾਂਜੀ, ਉਹ ਬਿਲਕੁਲ ਗੁਰਦੁਆਰਾ ਜੀ, ਉਹ ਕਿਉਂਕਿ ਉਹਦਾ ਨਾਂ ਆਫੀਸ਼ੀਅਲੀ ਨਾਂ ਉਹਦਾ ਹੈਗਾ ਗੁਰਦੁਆਰਾ ਗੁਰੂ ਨਾਨਕ ਸਾਗਰ। ਅੱਛਾ ਜੀ। ਹਾਂਜੀ, ਤੇ ਜਿਹੜੇ ਹੋਰ ਉੱਥੇ ਕੋਈ ਸੇਵਾਦਾਰ ਜਿੱਦਾਂ ਸੇਵਾ, ਹਾਂਜੀ, ਜਿਹੜੇ ਕੋਈ ਸੇਵਾਦਾਰ ਉੱਥੇ ਸੇਵਾ ਕਰਦੇ ਸੀ, ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਹੋਵੇ? ਹਾਂਜੀ, ਉਹਨਾਂ ਨਾਲ ਜਿਹੜੇ ਉੱਥੇ ਸੇਵਾਦਾਰ ਸੇਵਾ ਕਰਦੇ ਸੀ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਹੈ। ਉਹਨਾਂ ਦੀ ਵੀ ਰਿਕਾਰਡਿੰਗ ਮੇਰੀ ਗੱਲਬਾਤ ਦੀ ਮੈਂ ਉਹ YouTube ਦੇ ਵਿੱਚ ਪਾਈ ਹੋਈ ਹੈ, ਤੁਸੀਂ ਉਹ ਦੇਖ ਸਕਦੇ ਹੋ। ਮੈਂ ਉਹਨਾਂ ਦੇ ਨਾਲ ਇਸ ਦੀ ਪੂਰੀ ਜਾਣਕਾਰੀ ਲੈਣ ਗਿਆ ਸੀ ਤਾਂ ਕਿ ਮੈਨੂੰ ਅਸਲੀਅਤ ਦਾ ਪਤਾ ਲੱਗ ਸਕੇ, ਕਿਉਂਕਿ ਅਗਰ ਉੱਥੇ ਕੋਈ ਚੀਜ਼ ਆਪਾਂ ਉਹਨਾਂ ਵਿਰੁੱਧ ਕੋਈ ਪ੍ਰੋਟੈਸਟ ਦੀ ਗੱਲ ਜਾਂ ਕੋਈ ਹੋਰ ਦੀ ਗੱਲ ਕਰਦੇ ਤਾਂ ਸਾਨੂੰ ਉਹਨਾਂ ਦੀ ਅਸਲੀਅਤ ਸਾਹਮਣੇ ਨਹੀਂ ਸੀ ਆਉਣੀ ਤੇ ਉਹਨਾਂ ਦੀ ਉੱਥੇ ਮੈਂ ਸਮਝਦਾ ਕਿ ਗੁੰਡਾਗਰਦੀ ਚੱਲਦੀ ਹੈ ਤੇ ਮੇਰੀ ਵੀਡੀਓ ਦਾ ਵੀ ਉਹਨਾਂ ਨੂੰ ਪਤਾ ਲੱਗਿਆ ਤੇ ਮੈਨੂੰ ਅੱਜ ਉਹ ਧਮਕੀਆਂ ਵੀ ਦੇ ਰਹੇ ਨੇ ਮਾਰਨ ਦੀਆਂ ਕਿ ਤੈਨੂੰ ਅਸੀਂ ਛੱਡਣਾ ਨਹੀਂ ਇੱਥੋਂ। ਹਾਂਜੀ, ਤੇ ਤੁਸੀਂ ਇਸ ਚੀਜ਼ ਬਾਰੇ ਕੀ ਪ੍ਰਸ਼ਾਸਨ ਨੂੰ ਦੱਸਿਆ ਤੇ ਉਹਨਾਂ ਦਾ ਕੀ ਤੁਹਾਡੇ ਨਾਲ ਕੀ ਰੁਖ ਰਿਹਾ ਉਹਨਾਂ ਦਾ? ਇਸ ਚੀਜ਼ ਬਾਰੇ ਜੀ ਮੈਂ ਕੱਲ ਜਥੇਦਾਰ ਨੂੰ ਫੋਨ ਕੀਤਾ ਮਗਰ ਉਹਨਾਂ ਦਾ ਫੋਨ ਵੀ ਨਹੀਂ ਚੱਕਿਆ ਉਹਨਾਂ ਨੇ ਵੀ, ਤੇ ਅਵਤਾਰ ਸਿੰਘ ਮੱਕੜ ਨੂੰ ਵੀ ਫੋਨ ਲਗਾਇਆ ਸੀ, ਉਹਨਾਂ ਨੇ ਵੀ ਫੋਨ ਨਹੀਂ ਚੱਕਿਆ। ਤੇ ਮੈਂ ਸਮਝਦਾ ਇਹ ਸਾਰੇ ਹੀ ਰਲੇ ਹੋਏ ਨੇ ਤੇ ਇਸੇ ਕਰਕੇ ਜਿਹੜੀ ਸੰਗਤ ਆ ਇੰਟਰਨੈਸ਼ਨਲ ਸੰਗਤ ਦੀ ਕਚਹਿਰੀ ਦੇ ਵਿੱਚ ਇਹ ਵੀਡੀਓਜ਼ ਪਾਈਆਂ ਨੇ ਤੇ ਤਾਂ ਕਿ ਇਹਦੇ ਲਈ ਅਸੀਂ ਸਾਰੇ ਇਕੱਠੇ ਹੋ ਕੇ ਕੋਈ ਨਾ ਕੋਈ ਹੰਭਲਾ ਮਾਰੀਏ ਤੇ ਇਸ ਗੁਰਦੁਆਰੇ ਨੂੰ ਇਹਨਾਂ ਭੇਖੀਆਂ ਪਖੰਡੀਆਂ ਤੋਂ ਆਜ਼ਾਦ ਕਰਵਾਈਏ। ਸੋ ਵੀਰ ਜੀ, ਜਿਹੜੇ ਸਾਡੇ ਬਾਹਰ ਵਸਦੇ ਸਿੱਖ ਆ ਅਮਰੀਕਾ, ਇੰਗਲੈਂਡ, ਕੈਨੇਡਾ ਦੇ ਵਿੱਚ, ਉਹਨਾਂ ਲਈ ਤੁਸੀਂ ਕੀ ਸੁਨੇਹਾ ਕਹਿਣਾ ਚਾਹੁੰਦੇ ਆ ਇਸ ਬਾਬਤ? ਉਹਨਾਂ ਲਈ ਇਹੀ ਕਹਿਣਾ ਚਾਹੁੰਦੇ ਆ ਕਿ ਉਹ ਆਪਣੇ ਆਪਣੇ ਤੌਰ ਤੇ ਜਿੱਦਾਂ ਹੋਣ ਚਿੱਲੜ ਕਾਂਡ ਲਈ ਸਾਰੇ ਸਿੱਖ ਇਕੱਠੇ ਹੋਏ ਸੀ, ਜਿੱਥੇ ਸਿੱਖਾਂ ਦੀ ਕਤਲੇਆਮ ਹੋਇਆ ਸੀ, ਇੱਥੇ ਸਾਡੇ ਧਰਮ ਦਾ ਕਤਲੇਆਮ ਹੋ ਰਿਹਾ। ਇਸ ਲਈ ਸਾਨੂੰ ਸਾਰੇ ਪੂਰੇ ਵਰਲਡ ਦੇ ਸਿੱਖਾਂ ਨੂੰ ਇਸ ਮਸਲੇ ਲਈ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਇਹਨਾਂ ਦੇ ਜਿਹੜੇ ਕੰਨਾਂ ਨੂੰ ਖੋਲਣ ਲਈ ਸਾਡੀ ਜਿਹੜੇ ਤਕੜੇ ਰੌਲੇ ਦੀ ਜ਼ਰੂਰਤ ਹੈ ਅੱਜ। ਨਹੀਂ ਤਾਂ ਇਹਨਾਂ ਨੇ ਇਹੀ ਕਰਮ ਕਾਂਡ ਇਹਨਾਂ ਨੇ ਉੱਥੇ ਆਪਣੇ ਹਰਿਮੰਦਰ ਸਾਹਿਬ ਵਿੱਚ ਵੀ ਇਹਨਾਂ ਨੇ ਇਹੋ ਸ਼ੁਰੂ ਕਰ ਲੈਣੇ ਨੇ ਜੇ ਇਹਨਾਂ ਨੂੰ ਅੱਜ ਨਾ ਰੋਕਿਆ ਗਿਆ ਤਾਂ। ਜੀ ਤੇ ਬਿਲਕੁਲ ਤੁਸੀਂ ਬਹੁਤ ਇੱਕ ਵਧੀਆ ਜਿੱਦਾਂ ਸੰਦੇਸ਼ ਦਿੰਦੇ ਹੋਏ ਤੁਸੀਂ ਦੱਸਿਆ ਵੀ ਇਹ ਕਰਨ ਦੀ ਲੋੜ ਹੈਗੀ ਹੈ ਇਸ ਟਾਈਮ। ਤੇ ਬਹੁਤ ਤੁਹਾਡਾ ਧੰਨਵਾਦ ਮਨਵਿੰਦਰ ਸਿੰਘ ਗਿਆਸਪੁਰ ਜੀ
ਤੇ ਬਹੁਤ ਬਹੁਤ ਧੰਨਵਾਦ। ਤੇ ਜੇ ਕੋਈ ਅੱਗੇ ਤੋਂ ਵੀ ਇਦਾਂ ਦੀ ਚੀਜ਼ ਤੁਹਾਡੇ ਸਾਹਮਣੇ ਆਉਂਦੀ ਹੈ ਤੇ ਤੁਸੀਂ ਬੇਝਿਜਕ ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਤੁਸੀਂ ਆਪਣੀ ਗੱਲ ਪੂਰੀ ਦੁਨੀਆ ਦੇ ਸਿੱਖਾਂ ਤਾਈਂ, ਪੂਰੀ ਦੁਨੀਆ ਤਾਈਂ ਇਹ ਗੱਲ ਪਹੁੰਚਾ ਸਕਦੇ ਹਾਂ। ਮੈਂ ਪੰਜਾਬੀ ਰੇਡੀਓ USA ਦਾ ਸ਼ੁਰੂ ਤੋਂ ਹੀ ਬਹੁਤ ਧੰਨਵਾਦੀਆਂ ਤੇ ਰਿਣੀਆਂ, ਜਿਹੜੇ ਕਿ ਇਹ ਸਿੱਖ ਧਰਮ ਦੀਆਂ, ਸਿੱਖ ਪੰਥ ਦੀਆਂ ਗੱਲਾਂ ਕਰਦੇ ਰਹਿੰਦੇ ਨੇ। ਪਿੱਛੇ ਵੀ ਇਹਨਾਂ ਨੇ ਦੇਖੋ ਜਿਹੜੇ ਗੁਰੂ ਮਹਾਰਾਜ ਦੇ ਸਰੂਪਾਂ ਨੂੰ ਖੂਹ ਵਿੱਚ ਸੁੱਟਿਆ ਸੀ, ਉਹ ਵੀ ਤੁਸੀਂ ਬੜੇ ਚੰਗੇ ਢੰਗ ਨਾਲ ਉਠਾਇਆ ਸੀ, ਤੇ ਹੁਣ ਚਿੱਲੜ ਦੇ ਕਾਂਡ ਨੂੰ ਵੀ ਬੜੇ ਚੰਗੇ ਢੰਗ ਨਾਲ ਉਠਾਇਆ। ਏਦਾਂ ਦੀ ਹੀ ਮੈਂ ਕਹਿੰਦਾ ਸੇਵਾ ਅਗਰ ਹਰ ਚੈਨਲ ਜਿਹੜਾ ਸਿੱਖਾਂ ਦਾ ਕਰਦਾ ਰਹੇ ਤੇ ਸਾਡੀ ਜਿਹੜੀ ਸਿੱਖ ਕੌਮ ਆ ਇਹ ਕਦੇ ਵੀ ਮਾਰ ਨਹੀਂ ਖਾਏਗੀ, ਇਹ ਜਲਦੀ ਹੀ ਗੁਲਾਮੀ ਤੋਂ ਆਜ਼ਾਦੀ ਵੱਲ ਵਧੇਗੀ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਮਨਵਿੰਦਰ ਸਿੰਘ ਜੀ। ਧੰਨਵਾਦ ਜੀ ਤੁਹਾਡਾ।